ਮਿੱਠਾ ਥੋੜਾ ਜਿਹਾ ਵਧਿਆ ਕਹਿੰਦੇ ਨੇ ਤੇ ਸ਼ੂਗਰ ਆ ਗਈ, ਖੱਟਾ ਵੱਧ ਗਿਆ ਤੇ ਸਕਿਨ ਪ੍ਰੋਬਲਮ ਆ ਗਈ, ਲੂਣ ਵੱਧ ਗਿਆ ਤੇ ਸਾਡਾ ਬੀਪੀ ਚੱਲ ਗਿਆ। ਅੱਧਾ ਚਮਚਾ ਤੁਸੀਂ ਸੌਂਫ ਦਾ ਲੈ ਲਓ, ਅੱਧਾ ਚਮਚਾ ਲੈ ਲਓ ਜਵੈਣ ਦਾ, 2 ਚਮਚੇ ਲੈ ਲਓ ਜੀਰੇ ਦੇ। ਇਹ ਰਾਤ ਨੂੰ ਭੇਂ ਦਿਓ, 1 ਗਲਾਸ ਪਾਣੀ ਦਾ ਰਾਤ ਨੂੰ ਭੇਂ ਦਿਓ। ਸਵੇਰੇ ਉੱਠ ਕੇ ਖਾਲੀ ਪੇਟ ਇਹਨੂੰ ਉਬਾਲ ਕੇ ਤੁਸੀਂ ਕੋਸਾ ਕਰਕੇ ਉਬਾਲ ਕੇ ਫਿਰ ਕੋਸਾ ਕਰਕੇ ਉਹਨੂੰ ਪੀ ਲੈਣਾ। ਉਸੇ ਦਿਨ 10 ਮਿੰਟ ਦੇ ਅੰਦਰ ਅੰਦਰ ਤੁਹਾਨੂੰ ਉਹਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ। ਤੁਹਾਡਾ ਪੇਟ ਜਿਹੜਾ ਆ ਤੁਹਾਨੂੰ ਦੱਸਣ ਲੱਗ ਪਊਗਾ, ਤੁਹਾਨੂੰ ਸਾਹ ਖੁੱਲਾ ਆਉਣ ਲੱਗ। ਹੁਣ ਸ਼ੂਗਰ ਹੈ, ਛੋਟੇ ਛੋਟੇ ਬੱਚਿਆਂ ਨੂੰ ਹੋਈ ਪਈ, ਉਹਨਾਂ ਦੀ ਪੇਰੈਂਟਸ ਨੂੰ ਆ। ਹਾਂ, ਉਹਨਾਂ ਦਾ ਫਿਰ ਥੋੜਾ ਜੋ ਇਲਾਜ ਦੇਸੀ ਬੂਟੀਆਂ ਦੇ ਨਾਲ ਅਸੀਂ ਕਰਦੇ ਹਾਂ। ਭਸਮਾਂ ਬੂਟੀਆਂ ਦੇਸੀ ਇਲਾਜ ਹੈ, ਕੋਈ ਸਾਈਡ ਇਫੈਕਟ ਨਹੀਂ ਹੈ, ਉਹਦੇ ਨਾਲ ਅਸੀਂ ਇਲਾਜ ਕਰਦੇ ਹਾਂ। ਅੱਛਾ, ਗਠੀਆ ਦੀ ਤੇ ਜੋੜਾਂ ਦੀ ਗੱਲ ਕਰ ਲਈ ਆਪਾਂ। ਇਹਦੇ ਜਿਹੜਾ ਦਰਦ ਇਹਦਾ ਕਾਰਨ ਕੀ ਹੈ ਤੇ ਤੁਸੀਂ ਇਹਦਾ ਕਿਵੇਂ ਇਲਾਜ ਕਰਦੇ? ਹਾਂਜੀ, ਮੈਂ ਦੱਸਿਆ ਕਿ ਸਾਡੇ ਕੋਲ ਦੇਸੀ ਇਲਾਜ ਹੈ ਪਿਓਰ। ਕਿੰਨੇ 100 ਸਾਲ ਪਹਿਲਾਂ ਇਹ ਆਯੁਰਵੈਦਿਕ ਹੀ ਬੰਦੇ ਨੂੰ ਤੰਦਰੁਸਤ ਕਰਦਾ ਸੀ। ਦੇਸੀ ਚੀਜ਼ਾਂ ਹੀ, ਇਹ ਬੂਟੀਆਂ ਹੀ ਸੀਗੀਆਂ। ਮੈਂ ਹਰ ਵੇਲੇ ਕਹਿੰਦਾ ਹੁੰਦਾ, ਸਾਰਾ ਕੁਝ ਦੁਨੀਆ ਭਰ ਦਾ ਖਾਓ, ਹਰ ਰੋਜ਼ ਨਾ ਖਾਓ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਦੇ ਵਿੱਚ ਅੱਜ ਦੀ ਇਸ ਕੜੀ ਦੇ ਵਿੱਚ, ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਣੇ ਨਾਲ ਜੁੜਨਗੇ ਵੈਦ ਲਖਵਿੰਦਰ ਸਿੰਘ ਜੀ। ਪੰਜਾਬ ਤੋਂ ਚੇਚੇ ਪਹੁੰਚੇ ਨੇ। ਪੰਜਾਬ ਦਾ ਟਿਕਾਣਾ ਤੇ ਇੱਧਰਲਾ ਉਹਨਾਂ ਦਾ ਕੰਟੈਕਟ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਪਹਿਲਾਂ ਉਹਨਾਂ ਦਾ ਕਰਦੇ ਹਾਂ ਸਵਾਗਤ। ਸਤਿ ਸ਼੍ਰੀ ਅਕਾਲ ਲਖਵਿੰਦਰ ਸਿੰਘ ਜੀ, ਸਵਾਗਤ ਹੈ ਪੰਜਾਬੀ ਰੇਡੀਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਮਰੀਕਾ ਆਏ ਹੋ ਤੇ ਕਿਵੇਂ ਲੱਗ ਰਿਹਾ? ਵਧੀਆ ਲੱਗ ਰਿਹਾ? ਬਹੁਤ ਸੋਹਣਾ ਜੀ, ਤੁਹਾਡਾ ਮੁਲਕ ਬਹੁਤ ਸੋਹਣਾ ਜੀ, ਤੁਹਾਡੇ ਬੰਦੇ ਬੜੇ ਸੋਹਣੇ ਆ। ਜੀ ਥੈਂਕ ਯੂ, ਧੰਨਵਾਦ ਬਹੁਤ ਬਹੁਤ। ਵੈਦ ਲਖਵਿੰਦਰ ਸਿੰਘ ਜੀ ਨਾਲ ਤੁਸੀਂ ਕਿਸੇ ਵੀ ਬਿਮਾਰੀ ਬਾਬਤ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਜਿਹੜਾ ਇਹਨਾਂ ਦਾ ਅਮਰੀਕਾ ਦੇ ਵਿੱਚ ਕੰਟੈਕਟ ਨੰਬਰ ਹੈ 559 892 3213 ਤੇ 559892 3213 ਦੇ ਉੱਤੇ ਰਾਬਤਾ ਕਾਇਮ ਕਰ ਸਕਦੇ ਹੋ। ਤੇ ਜੇਕਰ ਤੁਸੀਂ ਪੰਜਾਬ ਦੇ ਵਿੱਚ ਇਹਨਾਂ ਦੇ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ ਤਾਂ ਨੰਬਰ 9843 84992। ਤੇ ਇਹਨਾਂ ਦਾ ਜਿਹੜਾ ਪਤਾ ਹੈ ਉਹ ਪੰਜਾਬ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਇਹਨਾਂ ਦਾ ਦਵਾਖਾਨਾ ਹੈ, ਨੇੜੇ ਸਬਜ਼ੀ ਮੰਡੀ ਪੈਟਰੋਲ ਪੰਪ ਦੇ ਪਿੱਛੇ ਇਹ ਤੁਹਾਨੂੰ ਮਿਲਦੇ ਨੇ। ਉੱਥੇ ਤੁਸੀਂ ਮਿਲ ਕੇ ਇਹਨਾਂ ਦੇ ਨਾਲ ਆਪਣੀ ਬਿਮਾਰੀ ਦੇ ਬਾਬਤ ਗੱਲਬਾਤ ਜਿਹੜੀ ਹੈ ਉਹ ਕਰ ਸਕਦੇ ਹੋ। 2 ਅਹਿਮ ਬਿਮਾਰੀਆਂ ਜਿਹੜੀਆਂ ਨੇ ਅੱਜ ਕੱਲ੍ਹ ਬਹੁਤ ਜ਼ਿਆਦਾ ਉਹਨਾਂ ਦੇ ਮਰੀਜ਼ ਨੇ, ਉਹਨਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਸ਼ੁਰੂਆਤ ਸ਼ੂਗਰ ਤੋਂ ਕਰ ਲੈਂਦੇ ਹਾਂ ਜੀ। ਬਿਲਕੁਲ ਜੀ, ਸ਼ੂਗਰ ਦੇ ਬਹੁਤ ਜ਼ਿਆਦਾ ਅੱਜ ਕੱਲ੍ਹ ਮਰੀਜ਼ ਨੇ ਔਰ ਕੋਈ ਜਵਾਨ ਅਵਸਥਾ ਦੇ ਵਿੱਚ ਹੀ ਲੋਕ ਇਹਦੇ ਪੀੜਤ ਹੋ ਰਹੇ ਨੇ। ਇਹਦਾ ਇਲਾਜ ਤੁਸੀਂ ਕਿਵੇਂ ਕਰਦੇ ਹੋ ਤੇ ਕਾਰਨ ਵੀ ਜ਼ਰੂਰ ਦੱਸਿਓ। ਸਭ ਤੋਂ ਪਹਿਲਾਂ ਮੈਂ ਬੜਾ ਧੰਨਵਾਦ ਜੀ ਰਹਿਣੀ ਹਾਂ, ਸ਼ੁਕਰਗੁਜ਼ਾਰ ਹਾਂ ਜੀ ਪੰਜਾਬੀ ਰੇਡੀਓ USA ਦਾ ਜੀ। ਥੈਂਕ ਯੂ ਜਿਨ੍ਹਾਂ ਨੇ ਕਿ ਮੈਨੂੰ ਇਹ ਮਾਣ ਬਖਸ਼ਿਆ ਕਿ ਮੈਂ ਤੁਹਾਡੀ ਸਾਰਿਆਂ ਦੀ ਸੇਵਾ ਕਰ ਸਕਾਂ ਜੀ। ਜੋ ਵੀ ਮੇਰੇ ਕੋਲ ਹੈ ਮੈਂ ਤੁਹਾਨੂੰ ਦੱਸ ਸਕਾਂ, ਤਾਂ ਕਿ ਤੁਸੀਂ ਆਉਣ ਵਾਲੀਆਂ ਅਲਾਮਤਾਂ ਜਿਹੜੀਆਂ ਬੜੀਆਂ ਭੈੜੀਆਂ ਅੱਜ ਕੱਲ੍ਹ ਚੱਲ ਰਹੀਆਂ, ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਅਲਾਮਤਾਂ ਸਾਡਾ ਪਿੱਛਾ ਕਰ ਰਹੀਆਂ, ਇਹਨਾਂ ਦਾ ਇੱਕ ਕਾਰਨ ਹੈ ਜੀ। ਇਹ ਕਿਉਂ ਆ? ਕਾਰਨ ਇੱਕੋ ਹੀ ਆ ਵੱਡਾ, ਕਿ ਸਾਡੀ ਖੁਰਾਕ ਜੀ ਜਿਹੜੀ ਆ ਉਹਦੇ ਵਿੱਚ ਅਸੀਂ ਗਲਤੀ ਕਰਦੇ ਹਾਂ। ਜਦੋਂ ਸਾਡਾ ਪੇਟ ਠੀਕ ਨਹੀਂ, ਜੀ ਖੁਰਾਕ ਸਹੀ ਨਹੀਂ ਗਈ, ਪੇਟ ਨੇ ਤੁਹਾਨੂੰ ਉਹੀ ਦੇਣਾ ਜੋ ਤੁਸੀਂ ਉਹਨੂੰ ਦਿੱਤਾ। ਹੁਣ ਬਹੁਤ ਦੇਖਣੇ ਚਾਹੁੰਦਾ, ਬਹੁਤ ਜ਼ਿਆਦਾ, ਜਾਣੀ ਕਿ 50 ਤੋਂ ਉੱਪਰ ਵੀ, 50 ਤੋਂ ਥੱਲੇ ਵੀ। ਜੀ ਜੀ। ਮੇਰੇ ਬੜੇ ਪੇਸ਼ੈਂਟ ਇਹਦੇ 50 ਤੋਂ ਉੱਪਰ ਜ਼ਿਆਦਾ, ਬਹੁਤ ਜ਼ਿਆਦਾ ਵੱਧ ਗਏ, ਕਿਉਂਕਿ ਉਹਨਾਂ ਨੇ ਬਚਪਨ ਜਿਹੜਾ 30-40 ਸਾਲ ਆਪਣੀ ਖੁਰਾਕ ਦਾ ਪਤਾ ਨਹੀਂ ਕੰਮ ਕਰੀ ਗਏ ਆ ਕਿ ਆ ਵੀ ਖਾ ਲਿਆ, ਵੇਲੇ ਕਵੇਲੇ ਖਾ ਲਿਆ, ਤੇ ਉਹਦਾ ਅਸਰ ਹੌਲੀ ਹੌਲੀ ਪੇਟ ਨੂੰ ਕਦੀ ਗੈਸ ਬਣਾਉਂਦਾ ਜੀ। ਜਦੋਂ ਪੇਟ ਆਪੇ ਅਪਸੈਟ ਹੈ, ਤੁਹਾਨੂੰ ਕੀ ਦਊਗਾ? ਗੈਸ ਬਣਦੀ ਆ ਤੇ ਉਹਦੇ ਨਾਲ ਫਿਰ ਹੋਰ ਆਲੇ ਦੁਆਲੇ ਦੀਆਂ ਬਿਮਾਰੀਆਂ ਜਿਹੜੀਆਂ, ਪੇਟ ਫੁੱਲ ਜਾਂਦਾ, ਹੋਰ ਬਿਮਾਰੀਆਂ ਉਤਪੰਨ ਹੋ ਜਾਂਦੀਆਂ। ਜਿੱਥੋਂ ਕਿ ਪਹਿਲਾਂ ਇਹ ਮਿੱਠਾ ਥੋੜਾ ਜਿਹਾ ਵਧਿਆ ਕਹਿੰਦੇ ਨੇ ਤੇ ਸ਼ੂਗਰ ਆ ਗਈ, ਖੱਟਾ ਵੱਧ ਗਿਆ ਤੇ ਸਕਿਨ ਪ੍ਰੋਬਲਮ ਆ ਗਈ, ਲੂਣ ਵੱਧ ਗਿਆ ਤੇ ਸਾਡਾ ਬੀਪੀ ਚੱਲ ਗਿਆ, ਹੈ ਨਾ ਜੀ। ਸਾਨੂੰ ਇਹਨਾਂ ਤੋਂ ਬਚ ਕੇ ਰਹਿਣਾ ਪੈਣਾ। ਇਹ ਨਹੀਂ ਕਿ ਕੁਝ ਖਾਣਾ ਨਹੀਂ, ਖਾਣਾ ਪਰ ਧਿਆਨ ਨਾਲ ਖਾਣਾ। ਮੈਂ ਹਰ ਵੇਲੇ ਕਹਿੰਦਾ ਹੁੰਦਾ, ਇਹ ਕਿੰਨੀਆਂ ਇੰਟਰਵਿਊ 'ਚ ਮੈਂ ਕਹਿ ਚੁੱਕਾ ਵੀ ਸਾਰਾ ਕੁਝ ਦੁਨੀਆ ਭਰ ਦਾ ਖਾਓ, ਹਰ ਰੋਜ਼ ਨਾ ਖਾਓ, ਕਦੀ ਕਦੀ ਖਾਓ। ਹੁਣ ਸ਼ੂਗਰ ਹੈ, ਇਹ ਬੱਚੇ ਵੀ ਮੇਰੇ ਕੋਲ ਆਉਂਦੇ ਆ, ਛੋਟੇ ਛੋਟੇ ਬੱਚਿਆਂ ਨੂੰ ਹੋਈ ਪਈ, ਉਹਨਾਂ ਦੀ ਪੇਰੈਂਟਸ ਨੂੰ ਆ। ਹਾਂ, ਉਹਨਾਂ ਦਾ ਫਿਰ ਥੋੜਾ ਜੋ ਇਲਾਜ ਦੇਸੀ ਬੂਟੀਆਂ ਦੇ ਨਾਲ ਅਸੀਂ ਕਰਦੇ ਹਾਂ। ਭਸਮਾਂ ਬੂਟੀਆਂ ਦੇਸੀ ਇਲਾਜ ਹੈ, ਕੋਈ ਸਾਈਡ ਇਫੈਕਟ ਨਹੀਂ ਹੈ, ਉਹਦੇ ਨਾਲ ਅਸੀਂ ਇਲਾਜ ਕਰਦੇ ਹਾਂ। ਤੇ ਸ਼ੂਗਰ ਵਾਲਿਆਂ ਬੰਦਿਆਂ ਨੂੰ, ਵੀਰਾਂ ਨੂੰ, ਭੈਣਾਂ ਨੂੰ ਇਹੀ ਮੇਰੀ ਬੇਨਤੀ ਆ ਕਿ ਭਾਈ ਆਪਣੀ ਖੁਰਾਕ ਦਾ ਖਿਆਲ ਰੱਖੋ, ਮਿੱਠੇ ਨੂੰ ਘੱਟ ਇਸਤੇਮਾਲ ਕਰੋ, ਡਾਇਰੈਕਟ ਮਿੱਠਾ ਨਾ ਲਾਓ। ਕੇਲੇ ਲੱਛਣ ਜੇ ਕਿਵੇਂ ਨਜ਼ਰ ਆਉਣ ਲੱਗਦੇ ਆ ਸਰੀਰ ਦੇ ਵਿੱਚ? ਸਰੀਰ ਦਾ ਵਜਨ ਘਟਣ ਲੱਗ ਪੈਂਦਾ। ਠੀਕ ਹੈ ਜੀ। ਜਿਹੜਾ ਤੁਹਾਡਾ ਪਿਸ਼ਾਬ ਹੈ, ਤੁਹਾਨੂੰ ਯੂਰਨ ਬੰਦੇ ਨੂੰ ਥੋੜਾ ਵੱਧ ਆਉਣਾ ਸ਼ੁਰੂ ਹੋ ਜਾਂਦਾ।
ਠੀਕ ਹੈ। ਵਜਨ ਘਟਣ ਲੱਗ ਪੈਂਦਾ, ਬੰਦੇ ਦੇ ਚਿਹਰੇ ਦੀ ਰੌਣਕ ਉੱਡਣ ਲੱਗ ਪੈਂਦੀ ਆ। ਉਨੀਂਦਰੇ ਦੀ ਹਾਲਤ ਹਾਂ, ਅਨੀਂਦਰੇ ਦੀ ਹਾਲਤ ਤੇ ਥੋੜਾ ਪੇਟ ਦਾ ਅਪਸੈਟ ਰਹਿਣਾ। ਸਭ ਤੋਂ ਪਹਿਲਾਂ ਬਿਮਾਰੀ ਪੇਟ ਤੋਂ ਆਉਂਦੀ ਹੈ। ਸ਼ੂਗਰ ਵਾਧੀ ਤੁਹਾਡੇ ਪੇਟ ਨੂੰ, ਤੁਸੀਂ ਉਹ ਦੇ ਨਹੀਂ ਰਹੇ ਜੋ ਤੁਹਾਨੂੰ ਚਾਹੀਦਾ ਹੁੰਦਾ। ਤੇ ਕਈਆਂ ਦੇ ਟੀਕੇ ਲੱਗਦੇ ਆ ਤੇ ਇਨਸੂਲਿਨ ਬਣਦਾ ਨਹੀਂ, ਇਨਸੂਲਿਨ ਬੜਾ ਸਲੋ ਬਣ ਰਿਹਾ। ਠੀਕ ਹੈ ਨਾ। ਮੈਂ ਇਹ ਕਹੂੰਗਾ ਕਿ ਆਪਣੇ ਦੇਖੋ, ਇੱਕ ਮੈਂ ਦੱਸਦਾ ਤੁਹਾਨੂੰ ਸਾਰਿਆਂ ਨੂੰ, ਤੁਹਾਡੇ ਜੀਣ ਦਾ ਤਰੀਕਾ, ਤੁਹਾਡੇ ਰਹਿਣ ਦਾ ਤਰੀਕਾ, ਤੁਹਾਨੂੰ ਕਰਨਾ ਕੀ ਚਾਹੀਦਾ ਉਹ ਤੁਹਾਡੇ ਘਰ 'ਚ ਹੀ ਆ। ਅੱਧਾ ਚਮਚਾ ਤੁਸੀਂ ਸੌਂਫ ਦਾ ਲੈ ਲਓ ਜੀ, ਅੱਧਾ ਚਮਚਾ ਲੈ ਲਓ ਜਵੈਣ ਦਾ ਜੀ, 2 ਚਮਚੇ ਲੈ ਲਓ ਜੀਰੇ ਦੇ। ਠੀਕ ਹੈ ਜੀ। ਇਹ ਰਾਤ ਨੂੰ ਭੇਂ ਦਿਓ, 1 ਗਲਾਸ ਪਾਣੀ ਦਾ ਰਾਤ ਨੂੰ ਭੇਂ ਦਿਓ। ਸਵੇਰੇ ਉੱਠ ਕੇ ਖਾਲੀ ਪੇਟ ਇਹਨੂੰ ਉਬਾਲ ਕੇ, ਤੁਸੀਂ ਕੋਸਾ ਕਰਕੇ ਉਬਾਲ ਕੇ ਫਿਰ ਕੋਸਾ ਕਰਕੇ ਉਹਨੂੰ ਪੀ ਲੈਣਾ। ਉਸੇ ਦਿਨ 10 ਮਿੰਟ ਦੇ ਅੰਦਰ ਅੰਦਰ ਤੁਹਾਨੂੰ ਉਹਦਾ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਊਗਾ। ਤੁਹਾਡਾ ਪੇਟ ਜਿਹੜਾ ਆ ਤੁਹਾਨੂੰ ਦੱਸਣ ਲੱਗ ਪਊਗਾ, ਤੁਹਾਨੂੰ ਸਾਹ ਖੁੱਲ੍ਹਾ ਆਉਣ ਲੱਗ ਪਊ। ਠੀਕ ਹੈ ਜੀ। ਇਹ ਬਹੁਤ ਹੀ ਕਾਰਗਰ ਤਰੀਕਾ ਆ। ਇਹ ਤੁਹਾਨੂੰ ਮੈਂ ਸਾਰਿਆਂ ਨੂੰ ਇਹ ਕਹਿਣਾ, ਬੇਨਤੀ ਕਰਦਾ ਕਿ ਇੱਦਾਂ ਰੋਜ਼ ਜਿਹੜੇ ਬੁਢਾਪਾ ਹੋਵੇ, ਮੋਟਾਪਾ ਆਈ ਜਾਂਦਾ ਸਰੀਰਾਂ ਨੂੰ, ਇਹਨੂੰ ਵੀ ਇਹ ਬਹੁਤ ਕਾਰਗਰ ਤਰੀਕਾ। ਹਾਂ, ਸ਼ੂਗਰ ਨੂੰ ਬਹੁਤ ਵਧੀਆ ਤਰੀਕਾ ਹੈ, ਸ਼ੂਗਰ ਵਾਲਿਆਂ ਵਾਸਤੇ ਬਹੁਤ ਵਧੀਆ। ਜੇ ਸ਼ੂਗਰ ਜ਼ਿਆਦਾ ਵੱਧ ਗਈ, ਕੰਟਰੋਲ ਨਹੀਂ ਹੁੰਦੀ ਦਵਾਈਆਂ ਨਾਲ, ਟੀਕਿਆਂ ਨਾਲ, ਫਿਰ ਸਾਨੂੰ ਦੱਸੋ। ਸਾਡੇ ਕੋਲ ਦੇਸੀ ਇਲਾਜ ਹੈ, ਦੇਸੀ ਬੂਟੀਆਂ। 27-28 ਸਾਲ ਤੋਂ ਅਸੀਂ ਇਲਾਜ ਕਰਦੇ ਆ ਰਹੇ ਹਾਂ। ਫਿਰ ਅਸੀਂ ਤੁਹਾਡਾ ਇਹ ਇਲਾਜ ਕਰਾਂਗੇ ਦੇਸੀ ਬੂਟੀਆਂ ਦੇ ਨਾਲ ਜੀ। ਪਰ ਫਿਲਹਾਲ ਜਿੰਨਾ ਤੁਸੀਂ ਆਪਣਾ ਖਿਆਲ ਰੱਖ ਸਕਦੇ ਆ, ਇਹਦਾ ਆਪਣਾ ਤੁਸੀਂ ਪੂਰਾ ਖਿਆਲ ਰੱਖੋ ਤੇ ਫਿਰ ਬਿਮਾਰੀ ਘੱਟ ਆਉਂਦੀ। ਆਪਣੇ ਬੱਚਿਆਂ ਨੂੰ ਵੀ ਬਾਹਰਲੇ ਫੂਡ ਨਾ ਦਿਓ ਜੀ। ਜਦੋਂ ਸ਼ੂਗਰ ਤੁਹਾਨੂੰ ਘਰ ਕਰ ਗਈ, ਉਹਦੇ ਬਾਅਦ 2-3 ਸਾਲ ਜਦੋਂ ਸ਼ੂਗਰ ਕੰਟਰੋਲ ਨਹੀਂ ਹੁੰਦੀ, ਫਿਰ ਉਹ ਸਿੱਧੀ ਜੋੜਾਂ ਵੱਲ ਨੂੰ ਚੱਲ ਜਾਂਦੀ ਆ। ਤੁਹਾਡੇ ਜੋੜ ਜਿਹੜੇ ਆ ਉਹਨਾਂ 'ਚ ਰੇਸ਼ਾ ਪੈਦਾ ਹੁੰਦੀ ਆ। ਛਿਲਕੇ ਵਾਲੀਆਂ ਦਾਲਾਂ ਖਾਂਦੇ ਆ, ਉਹ ਰੇਸ਼ਾ ਪੈਦਾ ਕਰਦੇ ਆ। ਸ਼ੂਗਰ ਵਾਲੇ ਦੇ ਅਕਸਰ ਜਿਹੜਾ ਇਹਨਾਂ ਦਾ ਇਨਸੂਲਿਨ ਹੈਗਾ ਆ, ਜਦੋਂ ਸਲੋ ਹੋ ਜਾਂਦਾ ਫਿਰ ਜਾਲਾ ਬਣਨ ਲੱਗ ਪੈਂਦਾ ਸਾਡੀ ਬਾਡੀ ਦੇ ਵਿੱਚ, ਜਿਹੜਾ ਜਾਲਾ ਕਿ ਸਾਡੇ ਜੋੜਾਂ ਨੂੰ ਫੜ ਲੈਂਦਾ। ਅੱਛਾ, ਗਠੀਆ ਦੀ ਤੇ ਜੋੜਾਂ ਦੀ ਗੱਲ ਕਰ ਲਈਏ ਆਪਾਂ। ਇਹਦੇ ਜਿਹੜਾ ਦਰਦ ਹੁੰਦਾ, ਇਹਦਾ ਕਾਰਨ ਕੀ ਹੈ ਤੇ ਤੁਸੀਂ ਇਹਦਾ ਕਿਵੇਂ ਇਲਾਜ ਕਰਦੇ? ਹਾਂਜੀ, ਮੈਂ ਦੱਸਿਆ ਕਿ ਸਾਡੇ ਕੋਲ ਦੇਸੀ ਇਲਾਜ ਹੈ, ਪਿਓਰ। ਕਿੰਨੇ 100 ਸਾਲ ਪਹਿਲਾਂ ਇਹ ਆਯੁਰਵੈਦਿਕ ਹੀ ਬੰਦੇ ਨੂੰ ਤੰਦਰੁਸਤ ਕਰਦਾ ਸੀ। ਦੇਸੀ ਚੀਜ਼ਾਂ ਹੀ, ਇਹ ਬੂਟੀਆਂ ਹੀ ਸੀਗੀਆਂ ਜਿਨ੍ਹਾਂ ਦੇ ਨਾਲ। ਐਲੋਪੈਥੀ ਤਾਂ ਕੁਝ ਸਮਾਂ ਪਹਿਲਾਂ ਹਾਂਜੀ। ਹੁਣ ਵੀ ਇਹਨਾਂ ਚੀਜ਼ਾਂ ਦਾ ਹੀ ਅਰਕ ਕੱਢ ਕੇ ਪਾਇਆ ਜਾਂਦਾ। ਐਲੋਪੈਥੀ ਗੋਲੀਆਂ, ਟੀਕੇ ਜੋ ਵੀ ਬਣਦੇ ਆ, ਇਹ ਹੈ ਬੂਟੀਆਂ ਦਾ ਹੀ ਸਾਰਾ ਅਸਰ, ਉਹਨਾਂ ਦਾ ਹੀ ਕਾਰਨਾਮਾ ਹੈਗਾ। ਸੋ ਜਦੋਂ ਇਹ ਹੁਣ ਗੋਡੇ ਸੁੱਜ ਜਾਂਦੇ ਆ, ਉਹਨਾਂ ਦੇ ਵਿੱਚ ਰੇਸ਼ਾ ਭਰ ਜਾਂਦਾ ਗੋਡਿਆਂ 'ਚ। ਆਹ ਜੋੜ ਇਹ ਜੋੜ ਸਾਰੇ ਹੀ ਇਹਨਾਂ ਦੇ ਵਿੱਚ ਰੇਸ਼ਾ ਕਾਲੇ ਰੰਗ ਦਾ ਕਲੌਟ ਆ ਜਾਂਦੇ ਆ, ਬਲੈਕ ਕਲਰ, ਇੱਕ ਪਿੰਕ ਜਿਹਾ ਕਲਰ ਆ ਜਾਂਦਾ, ਕਿਸੇ ਰੇਸ਼ੇ ਦਾ ਵਾਈਟ ਕਲਰ ਹੈਗਾ। ਇਹ ਕਲੌਟਿੰਗ ਹੋ ਜਾਂਦੀ, ਸਾਡੀ ਰੀੜ੍ਹ ਦੀ ਹੱਡੀ ਨੂੰ ਫੜ ਲੈਂਦਾ ਜਾ ਕੇ, ਕਹਿੰਦੇ ਰੀੜ੍ਹ ਦੀ ਹੱਡੀ ਖਰਾਬ ਹੋ ਗਈ। ਨਹੀਂ, ਕੁਛ ਨਹੀਂ ਹੋਇਆ। ਇਹ ਸਿਰਫ ਤੁਹਾਡੇ ਬਲੈਕ ਕਲੌਟ ਆਏ ਨੇ, ਰੇਸ਼ਾ ਆ ਜੁੜਿਆ, ਸ਼ੂਗਰ ਕਰਕੇ ਜੁੜਿਆ। ਇਹਦੇ ਨਾਲ ਕਈ ਵਾਰੀ ਸਾਡੇ ਖੁਰਾਕਾਂ ਘਰ ਦੀਆਂ ਬਾਹਰਲੀਆਂ ਇੱਧਰਲੀਆਂ ਉੱਧਰਲੀਆਂ ਇੱਦਾਂ ਦੀਆਂ ਹੋ ਜਾਂਦੀਆਂ। ਤਾਂ ਕਰਕੇ ਖਾਸ ਕਰਕੇ ਇਹ 50 ਤੋਂ ਵੱਧ ਫੜੇ ਲੈਂਦਾ ਬੰਦੇ ਨੂੰ, ਜੇ ਆਪਣਾ ਬੰਦਾ ਖਿਆਲ ਨਹੀਂ ਰੱਖ ਸਕਦਾ। ਸੁੱਜਦੇ ਆ ਗੋਡੇ, ਪੌੜੀ ਨਹੀਂ ਚੜ੍ਹ ਹੁੰਦਾ, ਦਰਦਾਂ ਹੋਈ ਜਾਂਦੀਆਂ, ਤੁਰਨਾ ਬੜਾ ਮੁਸ਼ਕਲ ਹੋਇਆ ਪਿਆ। ਤੇ ਇਹਨਾਂ ਵਾਸਤੇ ਵੀ ਸਾਡੇ ਜਿਹੜੀਆਂ ਦੇਸੀ ਭਸਮਾਂ ਆ, ਸਾਡੀਆਂ ਬੂਟੀਆਂ ਬਹੁਤ ਕਾਰਗਰ ਹੈ। ਅਸੀਂ ਇਹਨਾਂ ਦਾ ਬੜੇ ਵਾਅਦੇ ਦੇ ਨਾਲ ਇਲਾਜ ਕਰਦੇ ਹਾਂ ਸ਼ੂਗਰ ਦਾ। ਔਰ ਇਹ ਜੋੜਾਂ ਦਰਦ ਦਾ, ਗਠੀਆ ਦਾ, ਉਂਗਲੀਆਂ ਟੁੱਟੀਆਂ ਨਾ ਹੋਣ, ਮੁੜੀਆਂ ਨਾ ਹੋਣ, ਤੇ ਮੁੜ ਜਾਂਦੀਆਂ ਫਿਰ ਉੱਥੇ ਖੜ ਜਾਂਦੀਆਂ। ਉਹ ਤੋਂ ਪਹਿਲਾਂ ਸਾਨੂੰ ਆ ਕੇ ਮਿਲੋ, ਸਾਡੇ ਨਾਲ ਕੰਟੈਕਟ ਕਰੋ। ਤੁਹਾਨੂੰ ਇਹ ਗਠੀਆ ਕੁਝ ਨਹੀਂ ਕਹੂਗਾ, ਤੁਸੀਂ ਆਪਣੀ ਉਮਰ ਬਹੁਤ ਵਧੀਆ ਢੰਗ ਨਾਲ ਕੱਢੋਗੇ। ਤੇ ਲੱਛਣ ਕੀ ਹੈ? ਲੱਛਣ ਬਾਡੀ ਦੇ ਵਿੱਚ ਕੀ ਦਿਖਦੇ ਆ ਕਿ ਗਠੀਆ ਹੋ ਗਿਆ? ਹੁਣ ਲੱਛਣ ਬਾਡੀ ਦੇ ਵਿੱਚ ਇਹ ਦਿਖਦੇ ਆ ਕਿ ਤੁਹਾਡੇ ਇਹ ਜੋੜ ਜਿਹੜੇ ਆ, ਕੱਲਾ ਇਹ ਘੁੱਟੋਗੇ ਤੁਸੀਂ ਨਾ, ਤੁਹਾਨੂੰ ਹੱਥ ਵੀ ਲਾਊਗਾ ਤਾਂ ਵੀ ਤੁਹਾਡੇ ਪੇਨ ਹੁੰਦਾ। ਮੈਨੂੰ ਛੇੜੇ ਨਾ ਕੋਈ ਵੀ, ਠੀਕ ਹੈ ਨਾ। ਜਦ ਤੁਸੀਂ ਚੱਲਣ ਲੱਗਣਾ, ਤੁਹਾਡਾ ਚਾਲ ਵਿੰਗੀ ਹੋ ਜਾਣੀ ਹੈ। ਕਈ ਵਾਰੀ ਇੱਕ ਗੋਡਾ ਤੁਹਾਡਾ ਖਰਾਬ ਹੁੰਦਾ, ਤੁਸੀਂ ਫਿਰ ਇਹਦੇ ਤੇ ਭਾਰ ਦੇ ਕੇ ਤੁਰਦੇ ਆ, ਇਹ ਵੀ ਫਿਰ ਦੋ ਗੋਡੇ ਖਰਾਬ ਹੋਏ, ਸਰੀਰ ਦਾ ਬੈਲੈਂਸ ਹੀ ਖਰਾਬ। ਹਾਂ, ਸਰੀਰ ਦਾ ਬੈਲੈਂਸ ਬਿਲਕੁਲ ਖਰਾਬ ਹੋ ਜਾਂਦਾ। ਸੋ ਆਯੁਰਵੈਦਿਕ ਐਸੀ ਚੀਜ਼ ਹੈ ਜਿਹੜੀ ਕਿ ਇਹਨਾਂ ਚੀਜ਼ਾਂ ਵਾਸਤੇ ਬਹੁਤ ਕਾਰਗਰ ਹੈ। ਮੈਂ ਇੱਕ ਹੋਰ ਆਪਣੇ ਭਰਾਵਾਂ ਨੂੰ ਕਹੂੰਗਾ ਭਈ, ਆਯੁਰਵੈਦਿਕ ਦੀ ਇੱਕ ਬਹੁਤ ਵੱਡੀ ਦੇਣ ਹੈ ਵੀ ਜਿਹੜਾ ਪਾਣੀ ਪੀਂਦਾ ਗੱਭੇ ਖਾਣਾ ਖਾਣ ਦੇ, ਜਿਹੜਾ ਪਾਣੀ ਪੀਂਦਾ ਗੱਭੇ ਉਹਨੂੰ ਕਦੇ ਰੋਗ ਨਾ ਲੱਗੇ। ਠੀਕ ਹੈ। ਜਿਹੜਾ ਪਾਣੀ ਪੀਂਦਾ ਠੰਡਾ, ਬਿਮਾਰੀ ਲੈ ਕੇ ਆਉਂਦੀ ਡੰਡਾ। ਅੱਛਾ। ਹਮੇਸ਼ਾ ਹੀ ਸਾਨੂੰ ਸਾਰਿਆਂ ਨੂੰ
ਆਪਣੇ ਬੱਚਿਆਂ ਨੂੰ ਵੀ, ਸਾਨੂੰ ਆਪਣੇ ਆਪ ਨੂੰ ਵੀ ਚਾਹੀਦਾ ਕਿ ਜਿਹੜਾ ਪਾਣੀ ਪੀਣਾ ਪਹਿਲਾਂ ਪੀ ਲਓ ਖਾਣੇ ਤੇ, ਠੀਕ ਹੈ 2-4 ਮਿੰਟ ਪਹਿਲਾਂ ਜਿਹੜਾ ਗਲਾਸ ਪੀਣਾ ਪੀ ਲਓ, ਫਿਰ ਖਾਣਾ ਖਾਂਦਿਆਂ ਤੁਸੀਂ ਨਾਲ ਘੁੱਟ ਨਹੀਂ ਭਰਨੇ ਪਾਣੀ ਦੇ। ਜਦੋਂ ਤੁਸੀਂ ਦੇਖਿਆ ਤੁਹਾਡੇ ਕੋਲ ਥੋੜਾ ਜਿਹਾ ਖਾਣਾ ਰਹਿ ਗਿਆ, ਜਿਹੜਾ ਪਾਣੀ ਤੁਸੀਂ ਪੀਣਾ ਪੀ ਲਓ, ਠੀਕ ਹੈ ਉਹਦੇ ਬਾਅਦ ਫਿਰ ਖਾਣਾ ਤੁਹਾਡਾ ਉੱਪਰ ਜਾਣਾ ਚਾਹੀਦਾ। ਤੁਹਾਡਾ ਫੂਡ ਵਾਲੀ ਪਾਈਪ ਨੂੰ ਕੁਝ ਨਹੀਂ ਹੋਊਗਾ। ਜਿਹੜੀ ਤੁਹਾਡੇ ਅੰਦਰ ਇੱਕ ਅੱਗ ਬਲਦੀ ਹੈ, ਖਾਣੇ ਭੱਠੀ ਚੱਲਦੀ ਆ, ਉਹ ਫਿਰ ਉਦਾਂ ਦੀ ਹੀ ਮੱਗ ਜਾਣੀ ਆ। ਜਦੋਂ ਅਸੀਂ ਪਾਣੀ ਪੀਣ ਤੋਂ ਬਾਅਦ ਫਿਰ ਖਾਣਾ ਖਾਣ ਲੱਗ ਪਏ, ਖਾਣਾ ਖਾ ਕੇ ਹਟ ਗਏ, ਫਿਰ ਕੁਝ ਨਹੀਂ, ਫਿਰ ਅੱਧਾ ਪੌਣਾ ਘੰਟੇ ਬਾਅਦ ਬੋਡੀ ਨੂੰ ਪਾਣੀ ਨਹੀਂ ਦੇਣਾ, ਉਹਨੂੰ ਉਸ ਸਰੀਰ ਨੂੰ। ਹਾਂ ਇਹ ਵੀ ਬਹੁਤ ਵਧੀਆ, ਠੰਡਾ ਪਾਣੀ ਨਹੀਂ ਕਦੀ ਵੀ ਤੁਹਾਡਾ ਪੀਣਾ। ਐਵੇਂ ਸਵਾਦ ਜਿਹੜਾ ਸਾਨੂੰ ਅੱਜ ਕੱਲ੍ਹ ਮਾਰ ਰਿਹਾ, ਸਾਡੇ ਹੱਡੀਆਂ ਨੂੰ ਖੋਖਲਾ ਕਰ ਰਿਹਾ, ਕੈਲਸ਼ੀਅਮ ਘਟ ਰਹੇ ਨੇ, ਇਹਨਾਂ ਕਾਰਨਾਂ ਕਰਕੇ ਘਟ ਰਹੇ ਆ। ਸਾਡੀਆਂ ਆਦਤਾਂ ਖਾਣ ਪੀਣ ਦੀਆਂ, ਸਾਡੇ ਆਦਤਾਂ ਖਾਣ ਪੀਣ ਦੀਆਂ, ਬੱਚੇ ਵੀ 버ਗਰ ਪੀਜੇ ਖਾਈ ਜਾਂਦੇ ਆ, ਹਨਾ। ਮੈਂ ਤਾਂ ਇਹ ਵਾਅਦਾ ਕਰਦਾ ਆਪਣੇ ਪੰਜਾਬ 'ਚ, ਇੰਡੀਆ ਦੇ ਵਿੱਚ, ਵੀ ਤੁਸੀਂ ਦੇਖਿਓ ਭਾਈ 30-35 ਸਾਲ ਦੇ ਬੱਚਿਆਂ ਦੇ ਗੋਡੇ ਬਦਲਾਣੇ ਪੈਣੇ ਸ਼ੁਰੂ ਕਰ, ਡਾਕਟਰ ਨੇ ਕਹਿਣਾ ਬਦਲਾ ਦਿਓ, ਕਿਉਂਕਿ 버ਗਰ ਪੀਜੇ ਗੰਦੀਆਂ ਮੰਦੀਆਂ ਚੀਜ਼ਾਂ, ਬਾਜ਼ਾਰ ਦਾ ਫੂਡ, ਉਹਦੇ ਨਾਲ ਢਿੱਡ ਤਾਂ ਭਰ ਜਾਂਦਾ, ਪਰ ਜੋੜਾਂ ਦੇ ਵਾਸਤੇ ਕੁਝ ਨਹੀਂ ਮਿਲਦਾ ਜਿਨ੍ਹਾਂ ਦਾ ਜੋੜ ਭਰਦੇ ਆ। ਜੀ ਬਿਲਕੁਲ। ਇੱਕ ਵਾਰੀ ਆਪਣਾ ਜਿਹੜਾ ਪੰਜਾਬ ਦੇ ਵਿੱਚ ਪਤਾ ਉਹ ਫਿਰ ਸਾਂਝਾ ਕਰ ਦਿਓ। ਮੈਂ ਤੁਹਾਡੀ ਸੇਵਾ ਦੇ ਵਿੱਚ ਵੈਦ ਲਖਵਿੰਦਰ ਸਿੰਘ, ਨਵਾਂ ਸ਼ਹਿਰ ਤੋਂ, ਸਬਜ਼ੀ ਮੰਡੀ ਦੇ ਨਾਲ ਪੈਟਰੋਲ ਪੰਪ ਦੇ ਪਿੱਛੇ ਮੇਰਾ ਦਵਾਖਾਨਾ ਜੀ। ਤੇ ਤੁਸੀਂ ਸਾਰੇ ਜਾਣਦੇ ਹੋ ਕੈਨੇਡਾ, ਅਮਰੀਕਾ, ਇੰਗਲੈਂਡ, ਪੂਰੇ ਯੂਰਪ ਦੇ ਵਿੱਚ ਮੈਂ ਦਵਾਈ ਭੇਜਦਾ, ਤੇ ਹਰ ਚੌਥਾ ਬੰਦਾ, ਮੈਨੂੰ ਮਾਣ ਹੈ ਕਿ ਹਰ ਚੌਥਾ ਪੰਜਵਾਂ ਬੰਦਾ ਮੇਰਾ ਇਹਨਾਂ ਕੰਟਰੀਆਂ 'ਚ ਦਵਾਈ ਮੰਗਾਉਂਦਾ ਤੇ ਖਾਂਦਾ। ਹੁਣ ਫਿਲਹਾਲ ਮੈਂ ਇੱਥੇ ਅਮਰੀਕਾ ਦੇ ਵਿੱਚ ਹਾਂ, ਕਲੋਵਿਸ ਦੇ ਵਿੱਚ, ਤੇ ਇੱਥੇ ਵੀ ਮੇਰਾ ਕੰਟੈਕਟ ਜੇ ਤੁਸੀਂ ਕਰਨਾ 559 892 3213 ਮੇਰਾ ਨੰਬਰ ਹੈ ਜੀ, 559 892 3213। ਇਹਨਾਂ ਦੋਹਾਂ ਬਿਮਾਰੀਆਂ ਵਾਸਤੇ ਜੇ ਮੇਰੀ ਸਲਾਹ ਲੈਣੀ ਆ, ਮੈਂ ਹਰ ਵੇਲੇ ਹਾਜ਼ਰ ਹਾਂ। ਪਰ ਤੁਸੀਂ ਆਪਣਾ ਇਹ ਜਿਹੜਾ ਫਸਟ ਏਡ ਇਹ ਜ਼ਰੂਰ ਕਰਨੀ ਆ ਕਿ ਪਾਣੀ ਠੰਡਾ ਨਹੀਂ ਪੀਣਾ, ਪਾਣੀ ਰੋਟੀ ਦੇ ਗੱਭੇ ਪੀਣਾ, ਔਰ ਸੌਂਫ, ਜਵੈਣ ਤੇ ਜੀਰੇ ਦਾ ਇਸਤੇਮਾਲ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਲਓ। ਅੱਧੀਆਂ ਬਿਮਾਰੀਆਂ ਤੁਹਾਡੀਆਂ ਇਹਦੇ ਨਾਲ ਹੀ ਰੁਕ ਜਾਣੀਆਂ। ਫਿਰ ਵੀ ਬਿਮਾਰੀਆਂ ਨਹੀਂ ਰੁਕਦੀਆਂ, ਕੁਝ ਹੁਣ ਹੈਵੀ ਹੋ ਗਈਆਂ, ਭਾਰੀ ਹੋ ਗਈਆਂ, ਮੇਰੇ ਨਾਲ ਕੰਟੈਕਟ ਕਰੋ, ਮੈਂ ਤੁਹਾਨੂੰ ਬੂਟੀਆਂ ਪਸਮਾਂ ਮਾਰ ਕੇ ਦੇਵਾਂਗਾ। ਪਰਮਾਤਮਾ ਨਾਲ ਇਲਾਜ ਕਰ ਇਹ ਤੁਹਾਨੂੰ ਆਰਾਮ ਦੇਣਾ, ਅਸੀਂ ਉਹਦੀ ਜੜੀ ਬੂਟੀ ਦਾ ਇਹ ਔੜ ਪੌੜ ਕਰਨਾ। ਠੀਕ ਹੈ ਜੀ, ਜਦੋਂ ਮਰਜੀ ਤੁਸੀਂ ਮੈਨੂੰ ਫੋਨ ਕਰ ਸਕਦੇ ਹੋ, ਜਦੋਂ ਮਰਜੀ ਫੋਨ ਕਰ ਸਕਦੇ ਹੋ। 98 84992 ਇੱਥੇ ਅਮਰੀਕਾ ਦੇ ਵਿੱਚ 559 892 3213। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ ਸਾਰੇ ਸਰੋਤਿਆਂ ਦਾ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਅੱਜ ਦੇ ਇਸ ਪ੍ਰੋਗਰਾਮ ਸਿਹਤ ਸੰਭਾਲ ਨੂੰ ਆਪਾਂ ਇੱਥੇ ਹੀ ਜਿਹੜਾ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਵੈਦ ਲਖਵਿੰਦਰ ਸਿੰਘ, ਜਿਨ੍ਹਾਂ ਦੇ ਨਾਲ ਤੁਸੀਂ ਗਠੀਆ ਤੇ ਜੋੜਾਂ ਦੇ ਦਰਦ ਬਾਰੇ ਤੇ ਸ਼ੂਗਰ ਦੇ ਬਾਰੇ ਉਹਨਾਂ ਨੇ ਇਲਾਜ ਦੱਸੇ ਨੇ, ਨੁਸਖੇ ਸਾਂਝੇ ਕੀਤੇ ਨੇ। ਤੁਸੀਂ ਉਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਅਮਰੀਕਾ ਵਾਸਤੇ ਉਹਨਾਂ ਦਾ ਨੰਬਰ ਹੈ 559 892 3213, ਤੇ ਪੰਜਾਬ ਦੇ ਵਿੱਚ ਤੁਸੀਂ ਉਹਨਾਂ ਦੇ ਨਾਲ 98 143 84 992 ਤੇ ਉੱਤੇ ਰਾਬਤਾ ਕਾਇਮ ਕਰ ਸਕਦੇ ਹੋ। ਤੁਹਾਡਾ ਸਾਰਿਆਂ ਦਾ ਬਹੁਤ